ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਤੋਂ ਠੀਕ 2 ਸਾਲ ਪਹਿਲਾਂ 5 ਅਗਸਤ 2012 ਨੂੰ ਵਿਸਕਾਂਸਨ ਸਟੇਟ ਦੇ ਓਕ ਕ੍ਰੀਕ ਸਿਟੀ ਵਿੱਚ ਇੱਕ ਨਸਲਵਾਦੀ ਹੱਤਿਆਰੇ ਨੇ 6 ਸਿੱਖਾਂ ਨੂੰ, ਜਿਨ੍ਹਾਂ ਵਿੱਚ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ, ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ। ਭਾਵੇਂ ਇਸ ਹੱਤਿਆਕਾਂਡ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਸਿੱਖਾਂ ਦਾ ਪੂਰਾ ਸਾਥ ਦਿੱਤਾ, ਅਮਰੀਕਨ ਝੰਡੇ ਇੱਕ ਹਫ਼ਤਾ ਝੁਕਾ ਕੇ ਰੱਖੇ ਗਏ ਅਤੇ ਫਰਸਟ ਲੇਡੀ ਮਿਸ਼ੇਲ ਓਬਾਮਾ ਪੀੜਤ ਪਰਿਵਾਰਾਂ ਕੋਲ ਹਮਦਰਦੀ ਪਹੁੰਚਾਉਣ ਲਈ ਵੀ ਪਹੁੰਚੀ। ਆਮ ਅਮਰੀਕਨਸ ਨੇ ਵੀ ਸਿੱਖਾਂ ਨਾਲ ਪੂਰੀ ਹਮਦਰਦੀ ਜਤਾਈ, ਪਰ ਅਫਸੋਸ ਸਿੱਖਾਂ ਦੇ ਖਿਲਾਫ ਨਸਲੀ ਨਫ਼ਰਤ ਦੀਆਂ ਘਟਨਾਵਾਂ ਅਜੇ ਵੀ ਜਾਰੀ ਹਨ। ਪਿਛਲੇ ਦਿਨੀ ਨਿਊਯਾਰਕ ਵਿੱਚ ਇੱਕ ਨਸਲਵਾਦੀ ਟਰੱਕ ਡਰਾਈਵਰ ਨੇ ਇੱਕ ਸਿੱਖ ਨੌਜਵਾਨ ਦੇ ਉੱਪਰ ਟਰੱਕ ਚੜ੍ਹਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜੋ ਕਿ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਵੀਅਰਸ, ਅੱਜ ਅਸੀਂ ਓਕ ਕ੍ਰੀਕ ਸਿੱਖ ਕਿਲਿੰਗ ਦੀ 2nd ਐਨੀਵਰਸਰੀ ਮੌਕੇ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਮਨਮੀਤ ਸਿੰਘ ਜੀ ਨਾਲ, ਸਟਾਫ ਅਟਾਰਨੀ ਆਫ ਯੂਨਾਈਟਿਡ ਸਿੱਖਸ, ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਤੁਹਾਨੂੰ ਅਸੀਂ 2 ਹੇਟ ਕ੍ਰਾਈਮਸ ਬਾਰੇ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਓਕ ਕ੍ਰੀਕ ਘਟਨਾ ਦੀ, ਜਿਸ ਨੂੰ ਅੱਜ 2nd ਐਨੀਵਰਸਰੀ ਹੈ, ਇਸ ਬਾਰੇ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਹਾਂਜੀ, ਅੱਜ ਓਕ ਕ੍ਰੀਕ 'ਚ ਜਿਹੜਾ ਮੈਸੇਕਰ ਹੋਇਆ ਸੀ 2 ਸਾਲ ਪਹਿਲੇ, ਉਹਦੀ 2nd ਐਨੀਵਰਸਰੀ ਹੈ। ਸਾਰੇ ਜਾਣਦੇ ਨੇ ਕਿ ਬੜੀ ਦੁਖਦਾਈ ਘਟਨਾ ਸੀਗੀ। ਸਿੱਖ ਕਮਿਊਨਿਟੀ ਦੇ 6 ਲੋਕ ਮਾਰੇ ਗਏ ਸੀਗੇ। ਬਾਬਾ ਪੰਜਾਬ ਸਿੰਘ ਜੀ ਪੈਰਾਲਾਈਜ਼ ਹੋ ਗਏ ਸੀਗੇ, ਸਾਰੀ ਜ਼ਿੰਦਗੀ ਵਾਸਤੇ ਉਹਨਾਂ ਪੈਰਾਲਾਈਜ਼ ਰਹਿਣਗੇ। ਲੈਫਟੀਨੈਂਟ ਬ੍ਰਾਇਨ ਮਰਫੀ ਜਿਹੜੇ ਲੋਕਲ ਪੁਲਿਸ ਡਿਪਾਰਟਮੈਂਟ ਦੇ, ਉਹ ਵੀ ਬੜੇ ਕ੍ਰਿਟੀਕਲੀ ਇੰਜਰਡ ਹੋਏ ਸੀਗੇ। ਤੇ ਬੜਾ ਹੀ ਮਤਲਬ ਡਾਰਕ ਐਪੀਸੋਡ ਸੀਗਾ ਸਿੱਖ ਕਮਿਊਨਿਟੀ, ਅਮਰੀਕਨ ਸਿੱਖ ਕਮਿਊਨਿਟੀ ਵਾਸਤੇ, ਕਿ ਇੱਕ ਨਿਓ ਨਾਜ਼ੀ, ਇੱਕ ਵਾਈਟ ਸੁਪਰੇਮਿਸਿਸਟ ਐਤਵਾਰ ਨੂੰ ਸਵੇਰੇ ਜਦ ਮੈਕਸੀਮਮ ਸੰਗਤ ਸੀਗੀ ਗੁਰਦੁਆਰੇ ਦੇ ਵਿੱਚ, ਤੇ ਉਹ ਟਾਈਮ ਉਹਨੇ ਚੁਣਿਆ ਅਟੈਕ ਕਰਨ ਵਾਸਤੇ। ਪਰ 2 ਸਾਲਾਂ ਦੇ ਵਿੱਚ ਸਿੱਖ ਕਮਿਊਨਿਟੀ ਦੀ ਜਿਹੜੀ ਸਟਰੈਂਥ ਹੈ ਇਸ ਕੰਟਰੀ ਦੇ ਵਿੱਚ, ਉਹ ਘਟੀ ਨਹੀਂ ਹੈ, ਉਹ ਵਧੀ ਹੈ। ਉਹਨਾਂ ਨੇ ਇਸ ਦੁਖਦਾਈ ਇੰਸੀਡੈਂਟ ਦੇ ਵਿੱਚੋਂ ਵੀ ਸਟਰੈਂਥ ਲੱਭੀ ਹੈ, ਸ਼ਕਤੀ ਲੱਭੀ ਹੈ, ਐਂਡ ਦੇ ਹੈਵ ਮੂਵਡ ਫਾਰਵਰਡ। ਪਰ ਜੋ ਹਫ਼ਤਾ ਪਹਿਲੇ ਇੱਕ ਹੇਟ ਕ੍ਰਾਈਮ ਹੋਇਆ ਕੁਈਨਸ ਨਿਊਯਾਰਕ ਦੇ ਵਿੱਚ, ਉਹਨੇ ਜਿਹੜੇ ਕੁਝ ਜ਼ਖਮ ਨੇ ਉਹ ਤਾਜ਼ਾ ਕਰ ਦਿੱਤੇ, ਖੁਰੇਦ ਦਿੱਤੇ, ਤੇ ਉਹ ਰੀਸੈਂਟ ਇੰਸੀਡੈਂਟ ਜਿਹੜਾ ਹੈ ਬੜਾ ਅਪਸੈਟਿੰਗ ਹੈ। ਜੀ ਬਿਲਕੁਲ। ਤੇ ਵੀਰ ਜੀ, that was my second question, ਕਿਉਂਕਿ ਜਿਹੜਾ ਹੇਟ ਕ੍ਰਾਈਮ ਹੈ, it didn't stop in Wisconsin, it's also spreading throughout the America after 9/11। ਜਿਹੜਾ ਹੁਣ ਰੀਸੈਂਟਲੀ ਘਟਨਾ ਪਿਛਲੇ ਹਫ਼ਤੇ ਵਾਪਰੀ ਹੈ ਸੰਦੀਪ ਸਿੰਘ ਜੀ ਨਾਲ, ਜਿਨ੍ਹਾਂ ਦੇ ਉੱਪਰ ਇੱਕ ਨਸਲਵਾਦੀ ਟਰੱਕ ਡਰਾਈਵਰ ਨੇ ਟਰੱਕ ਚੜਾ ਦਿੱਤਾ ਹੈ। ਇਸ ਪੂਰੀ ਘਟਨਾ ਬਾਰੇ, ਕਿਉਂਕਿ ਤੁਸੀਂ ਵੀ ਇਸ ਵਿੱਚ ਮਦਦ ਕਰ ਰਹੇ ਹੋ, ਇਸ ਪੂਰੀ ਘਟਨਾ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਬਹੁਤੀ ਜਾਣਕਾਰੀ ਦਿਓ। ਸੋ ਸੰਦੀਪ ਸਿੰਘ ਜੀ ਕੁਈਨਸ ਦੇ ਰਹਿਣ ਵਾਲੇ ਨੇ। ਦੇਰ ਰਾਤ ਆਪਣੇ ਕੰਮ ਤੋਂ ਵਾਪਸ ਆ ਰਹੇ ਸੀਗੇ, ਤੇ ਜਿਸ ਵੇਲੇ ਉਹ ਸੜਕ ਕ੍ਰਾਸ ਕਰ ਰਹੇ ਸੀਗੇ, ਤੇ ਇੱਕ ਵਾਈਟ ਮੇਲ ਟਰੱਕ ਦੇ ਵਿੱਚ, ਪਿਕਅਪ ਟਰੱਕ ਦੇ ਵਿੱਚ ਆਇਆ, ਤੇ ਚਲਦੇ ਟਰੱਕ ਚੋਂ ਉਹਨੇ ਰੇਸ਼ੀਅਲ ਸਲਰਜ਼ ਉਹਨਾਂ ਉੱਤੇ ਹਲ ਕੀਤੇ, ਮਾੜੇ ਵਚਨ ਬੋਲੇ, ਤੇ ਮਾੜੇ ਵਚਨ ਬੋਲੇ। ਤੇ ਉਸ ਤੋਂ ਬਾਅਦ ਸੰਦੀਪ ਸਿੰਘ ਜੀ ਨੇ ਜਦ ਉਹਦੇ ਅਗੇਂਸਟ ਪ੍ਰੋਟੈਸਟ ਕੀਤਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤੇ ਉਹਨੇ ਆਪਣਾ ਜਿਹੜਾ ਪਿਕਅਪ ਟਰੱਕ ਹੈ ਉਹ ਉਹਨਾਂ ਦੇ ਉੱਤੋਂ ਹੀ ਲੰਘਾ ਦਿੱਤਾ। ਬੜਾ ਹੀ ਅਨਇਮੈਜਿਨੇਬਲ ਐਕਟ ਹੈ ਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅਸੀਂ ਸੜਕ ਕ੍ਰਾਸ, ਅਸੀਂ ਕਾਰ ਚਲਾ ਰਹੇ ਹੋਈਏ, ਇੱਕ ਗਾਲੜ ਵੀ, ਸਕੁਰਲ ਗਲੈਰੀ ਵੀ ਸਾਡੇ ਰਸਤੇ 'ਚ ਆ ਜਾਵੇ ਤੇ ਅਸੀਂ ਕਾਰ ਸਾਈਡ ਤੇ ਕਰ ਦਿੰਦੀ ਹੈ। ਤੇ ਐਸਾ ਮਤਲਬ ਪੱਥਰ ਦਿਲ ਇਨਸਾਨ ਜਿਹਨੇ ਕਿ ਪਹਿਲੇ ਮਾੜੇ ਵਚਨ ਬੋਲੇ, ਰੇਸ਼ੀਅਲ ਸਲਰਸ ਬੋਲੇ, ਫਿਰ ਗੱਡੀ ਉਹਨਾਂ ਦੇ ਉੱਪਰ ਲੰਘਾ ਦਿੱਤੀ। ਸੰਦੀਪ ਸਿੰਘ ਜੀ ਬੜੇ ਕ੍ਰਿਟੀਕਲੀ ਇੰਜਰਡ ਹੋਏ ਨੇ, ਬੜੇ ਕ੍ਰਿਟੀਕਲੀ ਇੰਜਰਡ ਨੇ ਜੀ, ਤੇ ਇਸ ਵੇਲੇ ਰਿਕੂਪਰੇਟ ਕਰ ਰਹੇ ਨੇ ਹਸਪੀਟਲ ਦੇ ਵਿੱਚ। ਤੇ ਅੱਜ ਅਸੀਂ ਇੱਕ ਰੈਲੀ ਜਿਹੜੀ ਹੈ ਆਰਗੇਨਾਈਜ਼ ਕੀਤੀ ਸੀਗੀ ਆਪਣਾ 101 ਐਵੇਨਿਊ ਐਂਡ 99th ਸਟਰੀਟ ਦੇ ਉੱਤੇ, ਤੇ ਸਾਰੇ ਉੱਥੇ ਗੈਦਰ ਹੋਏ ਸੀ, ਐਡਵੋਕੇਸੀ ਗਰੁੱਪਸ ਤੇ ਲੋਕਲ ਇਲੈਕਟਡ ਅਫੀਸ਼ੀਅਲਸ, NYPD ਦੇ ਨੁਮਾਇੰਦੇ,
ਤੇ ਸੋਲੀਡੈਰਿਟੀ ਸ਼ੋ ਕੀਤੀ ਉਹਨਾਂ ਦੀ ਫੈਮਿਲੀ ਦੇ ਨਾਲ ਜੀ ਤੇ ਉਹਨਾਂ ਦੇ ਬੱਚਿਆਂ ਦੇ ਨਾਲ। ਹਾਂਜੀ 2 ਛੋਟੇ ਬੱਚੇ ਨੇ ਸੰਦੀਪ ਸਿੰਘ ਜੀ ਦੇ। ਜੀ ਜੀ ਸੋ ਬਹੁਤ ਹੀ ਮਤਲਬ ਜਿਹੜਾ ਹੈ ਉਹ ਕ੍ਰਿਕ ਦੀ ਐਨੀਵਰਸਰੀ ਵਾਲੇ ਦਿਨ ਸਾਨੂੰ ਮਤਲਬ ਜਿਹੜੇ ਪੁਰਾਣੇ ਜ਼ਖਮ ਸੀਗੇ ਉਹ ਤਾਜ਼ੇ ਹੋਏ ਨੇ। ਹਾਂਜੀ ਤੇ ਇਸ ਚੀਜ਼ ਨੇ ਅਹਿਸਾਸ ਕਰਾਇਆ ਹੈ ਕਿ ਸਾਨੂੰ ਹਜੇ ਵੀ ਜਿਹੜੀਆਂ ਸਾਡੀਆਂ ਐਡਵੋਕੇਸੀ ਐਫਰਟਸ ਨੇ, ਜਿਹੜੀਆਂ ਸਾਡੀਆਂ ਅਵੇਅਰਨੈਸ ਦੀ ਐਫਰਟਸ ਨੇ, ਜੀ ਤੇ ਅਸੀਂ ਉਹਨਾਂ 'ਚ ਢਿੱਲ ਨਹੀਂ ਵਰਤ ਸਕਦੇ। ਹਾਂਜੀ ਸਾਨੂੰ ਹੋਰ ਸਟਰੋਂਗਲੀ ਉਹ ਐਫਰਟਸ ਨੂੰ ਪਰਸੂ ਕਰਨਾ ਪਏਗਾ। ਜੀ ਜੀ ਤਾਂ ਵੀ ਜਦੋਂ ਕੁਐਸਚਨ ਕਮਸ ਟੂ ਮਾਈ ਮਾਈਂਡ ਇਜ਼ ਲਾਈਕ ਜਿਸ ਤਰ੍ਹਾਂ ਅਸੀਂ ਇਸ ਹੇਟ ਕ੍ਰਾਈਮ ਨੂੰ ਰੋਕਣ ਲਈ ਪੀਸਫੁਲ ਪ੍ਰੋਟੈਸਟ ਕੀਤਾ ਹੈ ਰਿਚਮੰਡ ਦੇ ਹਿੱਲ ਦੇ ਵਿੱਚ, ਐਂਡ ਵੀ ਆਰ ਟਰਾਈਂਗ ਟੂ ਟੈਲ ਦਾ ਅਮਰੀਕਨ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਹਾਊ ਪੀਸਫੁਲ ਵੀ ਆਰ, ਐਂਡ ਪਲੱਸ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦੇ ਲਈ। ਔਰ ਇਹਨਾਂ ਦੇ ਪਰਿਵਾਰ ਵੀ ਇਸ ਵਿੱਚ ਇਨਵੋਲਵ ਆਏ ਸੀਗੇ ਪ੍ਰੋਟੈਸਟ ਦੇ ਵਿੱਚ, ਜਿਸ ਵਿੱਚ ਤੁਸੀਂ ਵੀ ਸ਼ਾਮਿਲ ਹੋਏ। ਐਂਡ 2 ਬੱਚੇ ਆ ਜਿਹਨਾਂ ਦੇ ਪਰਿਵਾਰ ਆ, ਉਹਨਾਂ ਦੇ ਦਿਲ ਤੇ ਕੀ ਬੀਤੀ ਹੈ, ਕਿਉਂਕਿ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੋਏਗੀ, ਇਸ ਬਾਰੇ ਵੀ ਜਾਣਕਾਰੀ ਦਿਓ। Like what are they going through right now? ਹਾਂਜੀ, so as you can imagine ਕਿ ਜਿਹੜਾ ਫੈਮਿਲੀ ਦਾ ਬ੍ਰੈਡ ਵਿਨਰ ਕਮਾਉਣ ਵਾਲਾ ਆਦਮੀ ਤੇ 2 ਛੋਟੇ ਬੱਚਿਆਂ ਦਾ ਬਾਪ, ਇੱਕ ਬੱਚਾ ਆਈ ਬਿਲੀਵ ਉਹਨਾਂ ਦਾ 1.5 ਸਾਲ ਦਾ ਹੈ, ਇੱਕ ਬੱਚਾ ਜੋ ਕੁਝ ਮਹੀਨਿਆਂ ਦਾ ਹੀ ਹੈ। ਹਾਂਜੀ ਤੇ ਆਪਣੇ ਕਿਰਤ ਕਮਾਈ ਤੋਂ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਹੈ ਤੇ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਹੈ। ਸੋ ਨੀਡਲੈਸ ਟੂ ਸੇ ਫੈਮਿਲੀ ਬੜੀ ਦੁਖੀ ਹੈ, ਪਰੇਸ਼ਾਨ ਹੈ, ਪਰ ਐਟ ਦ ਸੇਮ ਟਾਈਮ ਉਹਨਾਂ ਨੂੰ ਵਾਹਿਗੁਰੂ ਨੇ ਬਲ ਬਖਸ਼ਿਆ ਔਰ ਉਹਨਾਂ ਨੂੰ ਸਪੋਰਟ, ਬੜੀ ਓਵਰਵੈਲਮਿੰਗ ਸਪੋਰਟ ਮਿਲੀ ਉਹਨਾਂ ਨੂੰ ਕਮਿਊਨਿਟੀ ਤੋਂ। ਸੋ ਉਹਨਾਂ ਦੇ ਵਾਈਫ ਦਾ ਨਾਮ ਪ੍ਰਭਪ੍ਰੀਤ ਕੌਰ ਹੈ ਜੀ। ਉਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਰੈਲੀ ਦੇ ਉੱਤੇ, ਔਰ she came out strong। ਔਰ ਸੰਦੀਪ ਜੀ ਨੇ ਵੀ ਅੱਜ ਆਪਣੀ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ I was attacked because of my Sikh identity, because I am a Sikh and I look like a Sikh। So yes, ਉਹਨਾਂ ਦੇ ਫੈਮਿਲੀ ਪਰੇਸ਼ਾਨ ਹੈ, ਦੁਖੀ ਹੈ, they're going through a lot, but they're still trying to remain strong। ਉਹ ਫਿਰ ਵੀ ਸਟਰੋਂਗ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਬਿਲਕੁਲ, ਅਸੀਂ ਵੀ ਸਾਰੇ ਦਰਸ਼ਕਾਂ ਅੱਗੇ ਹੀ ਪ੍ਰੇਅਰ ਕਰ ਸਕਦੇ ਹਾਂ ਕਿ ਦਰਸ਼ਕਾਂ ਅੱਗੇ ਬੇਨਤੀ ਕਰ ਸਕਦੇ ਹਾਂ ਕਿ ਉਹਨਾਂ ਦੀ ਸਿਹਤ ਲਈ ਜ਼ਰੂਰ ਪ੍ਰੇਅਰ ਕਰਨ, ਐਂਡ ਆਲਸੋ ਅਸੀਂ ਵੀ ਉਹਨਾਂ ਦੀ ਸਿਹਤ ਲਈ ਜ਼ਰੂਰ ਪ੍ਰੇਅਰ ਕਰਾਂਗੇ। ਤੇ ਵੀਰ ਜੀ, ਜਿਸ ਤਰ੍ਹਾਂ ਕਾਫੀ ਸਾਰੀ ਇੰਟਰਨੈਟ ਦੇ ਉੱਪਰ ਵੀਡੀਓਜ਼ ਆਈ ਨੇ ਕਿਸ ਤਰ੍ਹਾਂ ਇਸ ਟਰੱਕ ਨੇ ਸੰਦੀਪ ਸਿੰਘ ਜੀ ਨੂੰ ਹਿੱਟ ਕੀਤਾ, ਐਂਡ ਦੇ ਡਰੈਗਡ ਹਿਮ ਫॉर ਲਾਈਕ ਫਿਊ ਮਾਈਲਸ, ਰਾਈਟ। ਐਂਡ ਜਿਹੜਾ ਇਹ ਪਿਕਅਪ ਟਰੱਕ ਆ, ਕਿ ਇਹ ਜਿਹੜੇ ਅੰਦਰ ਇਹਦਾ ਬੰਦਾ ਸੀਗਾ ਦੇ ਅੰਦਰ, ਕਿ ਉਹ ਅਰੈਸਟ ਹੋਇਆ ਵਾ? Because like there were so many other people who were watching at the point, ਕਿ ਉਹਨਾਂ ਨੇ ਇਸ ਬੰਦੇ ਨੂੰ ਅਰੈਸਟ ਕੀਤਾ NYPD ਨੇ? ਨਹੀਂ ਜੀ, ਅਨਫੋਰਚੂਨੇਟਲੀ ਉਹ ਜਿਹੜਾ ਪਰਪੇਟਰੇਟਰ ਹੈ ਜਿਹਨੇ ਕ੍ਰਾਈਮ ਕੀਤਾ ਹਜੇ ਤੱਕ ਅਰੈਸਟ ਨਹੀਂ ਹੋਇਆ ਜੀ। ਸੋ ਕੱਲ ਸਿੱਖ ਗਰੁੱਪਸ ਦੀ ਮੀਟਿੰਗ ਹੋਈ ਸੀਗੀ, ਯੂਨਾਈਟਿਡ ਸਿੱਖਸ ਦੇ ਨੁਮਾਇੰਦੇ, ਮੈਂ ਆਪ ਉੱਥੇ ਪ੍ਰੈਜ਼ੈਂਟ ਸੀਗਾ। NYPD ਦਾ ਜਿਹੜਾ ਇੱਕ 102nd ਪ੍ਰੀਸਿੰਕਟ ਹੈ ਕੁਈਨਸ ਦੇ ਵਿੱਚ ਜੀ, ਤੇ ਉੱਥੇ ਵੀ ਇਹ ਕੰਸਰਨਸ ਰੇਜ਼ ਕੀਤੇ ਗਏ ਕਿ 2-3-4 ਦਿਨ ਹੋ ਗਏ ਨੇ ਇੰਸੀਡੈਂਟ ਨੂੰ, ਤੇ ਪੁਲਿਸ ਹੁਣ ਤੱਕ ਨਾਕਾਮਯਾਬ ਕਿਉਂ ਹੈ ਜੀ ਉਹਨੂੰ ਪਰਪੇਟਰੇਟਰ ਨੂੰ ਅਰੈਸਟ ਕਰਨ ਦੇ ਵਿੱਚ। ਹਾਂਜੀ, ਸੋ ਫੈਮਿਲੀ ਮੈਂਬਰਸ ਨੇ ਕੰਸਰਨਸ ਰੇਜ਼ ਕੀਤੇ ਕਿ ਇਨਵੈਸਟੀਗੇਸ਼ਨਸ ਦੇ ਵਿੱਚ ਥੋੜੀ ਢਿੱਲ ਹੈ, ਉਹਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਜੀ। ਔਰ ਕਾਫੀ ਇਕੱਠ ਹੋਇਆ ਸੀਗਾ ਉੱਥੇ ਉਸ ਮੀਟਿੰਗ ਦੇ ਵਿੱਚ, ਤੇ ਉਹ ਕੰਸਰਨ ਜਿਹੜੇ ਨੇ NYPD ਦੇ ਆਫੀਸ਼ੀਅਲਸ ਨੂੰ ਪਾਸ ਆਨ ਕੀਤੇ ਗਏ। ਉਹਨਾਂ ਨੇ ਗੱਲ ਸਾਡੀ ਧਿਆਨ ਨਾਲ ਸੁਣੀ ਤੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਜਿਹੜੀ ਇਨਵੈਸਟੀਗੇਸ਼ਨ ਨੇ ਉਹ ਹੋਰ ਵਿਗਰਸਲੀ ਉਹਨੂੰ ਪੁਸ਼ ਕਰਨਗੇ ਜੀ। ਸੋ ਹੁਣ ਵੱਧ ਤੋਂ ਵੱਧ ਵੀਡੀਓ ਐਵੀਡੈਂਸ, ਜਿਹੜੇ ਸਰਵੇਲੈਂਸ ਕੈਮਰਾਜ਼ ਨੇ, ਉਹਨਾਂ ਦੇ ਥਰੂ ਹੋਰ ਐਵੀਡੈਂਸ ਗੈਦਰ ਕਰਨ ਦੀ ਕੋਸ਼ਿਸ਼ ਉਹਨਾਂ ਦੀ ਜਾਰੀ ਰਹੇਗੀ ਜੀ। ਤੇ ਹਾਂਜੀ, ਸੋ ਲੇਟੈਸਟ ਅਪਡੇਟ ਇਹੀ ਹੈ ਜੀ। ਵੀਰ ਜੀ, ਵਨ ਲਾਸਟ ਕੁਐਸਚਨ ਆਈ ਵਾਂਟ ਟੂ ਆਸਕ ਯੂ ਇਜ਼ ਕਿ ਜਿਸ ਤਰ੍ਹਾਂ ਵੀਡੀਓ ਸਰਵੇਲੈਂਸ ਨਾਲ ਉਹਨਾਂ ਨੂੰ ਦੇਖਿਆ ਗਿਆ ਕਿ ਕਿਸ ਤਰ੍ਹਾਂ ਡਰੈਗ ਕੀਤਾ ਗਿਆ, ਕਿਸ ਤਰ੍ਹਾਂ ਹਿੱਟ ਕੀਤਾ ਗਿਆ, ਡਿਡ ਦੇ ਐਨੀਬਡੀ ਗਾਟ ਦ ਕਾਰ ਪਲੇਟ ਨੰਬਰ? ਇਫ ਯੂ ਵਾਂਟ ਟੂ ਟੈਲ ਆਡੀਅੰਸ, ਸਾਨੂੰ ਵੀ ਤੁਸੀਂ ਦੱਸ ਸਕਦੇ, ਮੇਬੀ ਦੈਟ ਵਿਲ ਬ੍ਰਿੰਗ ਮੋਰ ਅਵੇਅਰਨੈਸ ਐਂਡ ਪੀਪਲ ਵਿਲ ਬੀ, ਲੋਕ ਤੁਹਾਨੂੰ ਦੱਸ ਸਕਦੇ ਨੇ ਇਸ ਬਾਰੇ ਵੀ, ਤੁਸੀਂ TV 84 ਤੇ ਦੱਸ ਸਕਦੇ ਹੋ ਕਿ ਤੁਹਾਨੂੰ ਕਾਰ ਪਲੇਟ ਨੰਬਰ ਪਤਾ ਹੋਵੇ ਉਹਨਾਂ ਦਾ।
जी थोड़ी डिस्टर्बेंस है लाइव ਤੁਸੀਂ ਆਪਣਾ ਕੁਐਸਚਨ ਇੱਕ ਵਾਰੀ Yeah, I just want to ask you, do you know the car plate number ਜਿਸ ਬੰਦੇ ਨੇ ਹਿੱਟ ਕੀਤਾ ਸੀ ਟਰੱਕ ਹਾਂਜੀ ਭੈਣ ਜੀ ਜਿਹੜਾ ਇਹ ਜਿਹੜੀਆਂ ਫਾਈਨ ਡਿਟੇਲਸ ਨੇ ਇਨਵੈਸਟੀਗੇਸ਼ਨ ਦੀਆਂ ਜੀ ਕਾਰ ਪਲੇਟ ਨੰਬਰ ਵਗੈਰਾ ਇਹ ਹਜੇ ਰਿਵੀਲ ਨਹੀਂ ਕੀਤਾ ਗਿਆ ਪਬਲਿਕ ਡੋਮੇਨ ਦੇ ਵਿੱਚ ਹਾਂਜੀ ਟੂ ਦ ਬੈਸਟ ਆਫ ਮਾਈ ਨੌਲੇਜ ਹਜੇ ਜਿਹੜਾ ਪਿਕਅਪ ਟਰੱਕ ਹੈ ਉਹਦਾ ਜਿਹੜਾ ਕਲਰ ਹੈ ਜੀ ਉਹਦੀ ਜਾਣਕਾਰੀ ਹੈਗੀ ਹੈ ਜੀ ਵੀਡੀਓ ਜਿਵੇਂ ਕਿ ਸਾਰਿਆਂ ਨੇ ਵੇਖਿਆ ਕਲੀਅਰ ਕੱਟ ਹੈ ਕਿ ਕਿਵੇਂ ਉਹ ਰਨ ਓਵਰ ਕੀਤਾ ਉਹਨੇ ਚੜਾਇਆ ਟਰੱਕ ਸੰਦੀਪ ਜੀ ਦੇ ਉੱਤੇ ਹਾਂਜੀ ਪਲੇਟ ਤਾਂ ਹਜੇ ਟੂ ਦ ਬੈਸਟ ਆਫ ਮਾਈ ਨੌਲੇਜ ਨੰਬਰ ਕੈਪਚਰ ਨਹੀਂ ਹੋਇਆ ਜੀ ਐਟ ਲੀਸਟ ਦੈਟਸ ਦਾ ਅਪਡੇਟ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਸਾਨੂੰ ਮਿਲੀ ਹਾਂਜੀ ਕਿ ਉਹ ਪਲੇਟ ਨੰਬਰ ਹਜੇ ਅਵੇਲੇਬਲ ਨਹੀਂ ਹੈਗਾ ਤੇ ਨਾ ਹੀ ਜਿਹੜਾ ਪਰਪੇਟ੍ਰੇਟਰ ਸੀਗਾ ਜਿਹੜਾ ਜਿਹਨੇ ਕੰਮ ਕੀਤਾ ਹੈ ਉਹਦਾ ਫੇਸ ਵੀ ਹਜੇ ਜਿਹੜਾ ਹੈ ਕਲੀਅਰਲੀ ਵਿਜ਼ੀਬਲ ਨਹੀਂ ਹੈਗਾ ਵੀਡੀਓਜ਼ ਦੇ ਵਿੱਚ ਜੀ ਬਿਲਕੁਲ ਸੋ ਦਿਸ ਇਜ਼ ਸਮਥਿੰਗ ਜਿੱਤੇ ਹਜੇ NYPD ਕੰਮ ਕਰ ਰਹੀ ਹੈ ਹਾਂਜੀ ਹੋਰ ਵੀਡੀਓ ਫੁਟੇਜ ਪ੍ਰੋਕਿਓਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਬਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਤੋਂ ਕਾਰ ਪਲੇਟਸ ਦੇ ਬਾਰੇ ਹੋਰ ਇਨਫੋਰਮੇਸ਼ਨ ਮਿਲ ਸਕੇ ਤੇ ਪਰਪੇਟ੍ਰੇਟਰ ਦੇ ਜਿਹੜੇ ਫੇਸ ਹੈ ਉਹਦੇ ਬਾਰੇ ਹੋਰ ਕਲੈਰਿਟੀ ਮਿਲ ਸਕੇ ਜੀ ਬਿਲਕੁਲ ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਥੈਂਕ ਯੂ ਸੋ ਮਚ ਫॉर योर ਟਾਈਮ ਇਸ ਕੇਸ ਦੇ ਉੱਪਰ ਮੀਟਿੰਗ ਕਰਨ ਜਾ ਰਹੇ ਔਰ ਅਪਡੇਟਸ ਜਿਹੜੀ ਹੋ ਗਈਆਂ ਹੋਣਗੀਆਂ ਉਸ ਬਾਰੇ ਵੀ ਅਸੀਂ ਤੁਹਾਨੂੰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ ਹੋਰ ਵੀ ਅਪਡੇਟਸ ਲਵਾਂਗੇ ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਫਤਿਹ Viewers, वक्त हो गया एक छोटे से ब्रेक था. Keep watching News TV 84. We'll be right back after a short break.